सुनाओ बगा जी की हाल है, ठीक हो? बिल्कुल ठीक है जी। मुबारक हो, पेट्रोल 270 रुपये लीटर हो गया यार ऐसा मुल्क की पोजीशन खराब हो गई, पूछने वाली गल ही नहीं रही बाबू जी। पेट्रोल लभदा भी नहीं, सिगटा 110 रुपए की डब्बी 150 की दी जाते ने, फिर भी 2 नंबर दी जाते ने, 1 नंबर फिर भी कोई नहीं दिंदा। ਜਿਹੜਾ ਕੋਈ ਮੁਲਕ ਦੇ ਚੈਨ ਜ਼ਿਕਰ ਚਲਾਈ ਜਾਂਦਾ, ਆਪਣਾ ਹੀ ਢਿੱਡ ਭਰੀ ਜਾਂਦਾ, ਕਿਸੇ ਦਾ ਕੋਈ ਚੈਨ ਜ਼ਿਕਰ। ਹੋਟਲ ਬਲੈਕ ਆਟਾ ਵੇਚੀ ਜਾਂਦੇ ਨੇ, ਗਰੀਬਾਂ ਨੂੰ ਭਜਾਈ ਜਾਂਦੇ ਨੇ। ਕਿਆਸਾ ਦੁਨੀਆ ਦੇ ਅਸੂਲ ਚੱਲੇ। ਮਹਿੰਗਾਈ ਨੇ ਧੂੜ ਕੱਢ ਦਿੱਤੀ। ਲਓ ਮਹਿੰਗਾਈ ਨੇ ਤਾਂ ਬਾਬੂ ਜੀ ਰਹਿਣੀ ਤੀਲਾ ਨਹੀਂ ਦਿੱਤਾ ਬੋਲਿਆ। ਆਟਾ ਕਿਵੇਂ ਲੱਭਦਾ ਪਿਆ? ਕੋਈ ਆਟਾ ਜਿਹੜਾ ਲੱਭਦਾ, ਉੱਥੇ ਲੱਭਦਾ ਵੀ ਥੋੜਾ। ਇੱਥੇ ਅਸੀਂ ਗਰੀਬ ਲੈਣ 'ਚ ਲੱਗੇ ਵੇਖੇ ਨੇ, ਬੀਬੀਆਂ ਆਉਂਦੀਆਂ ਨੇ, ਨਕਾਬ ਮਾਰੇ ਨੇ, ਡਾਂਡੇ ਪੀੜੇ ਭੁੱਖ ਨਾਲ ਨਿਕਲੀਆਂ ਜਾਂਦੀਆਂ ਥੈਲੀ ਸਿਰ 'ਤੇ ਰੱਖ। ਤੇ 10 'ਚੋਂ 2-4 ਨੂੰ ਮਿਲਦੇ ਨੇ, 6 ਫਿਰ ਟੁਰੀਆਂ ਜਾਂਦੀਆਂ ਨੇ ਵੀ ਬਾਜੀ ਸਵੇਰੇ ਲੈ ਲਾਂਗੇ। ਸਾਡੇ ਮੁਲਕ ਦਾ ਬਣੇਗਾ ਕੀ ਜਿੰਨੀ ਯਾਰ? ਜੇ ਤਾਂ ਰੱਬ ਰਾਜ਼ੀ ਹੈ ਤੇ ਮੁਲਕ ਠੀਕ ਹੋ ਜਾਏਗਾ, ਨਹੀਂ ਤੇ ਫਿਰ ਗਰਕ ਹੋਣ ਵਾਲਾ ਤਾਂ ਟਾਈਮ ਆ ਗਿਆ। ਐਵੇਂ ਗੱਲ, ਮਾੜਾ ਬੰਦਾ ਪਿਸ ਗਿਆ। ਲਓ ਦੱਸੋ, ਦਿਹਾੜੀਦਾਰ ਦੀ ਜਦੋਂ 150 ਰੁਪਏ ਕਿਲੋ ਘਿਓ ਸੀ ਦਿਹਾੜੀਦਾਰ ਦੀ, ਉਦੋਂ ਵੀ ਦਿਹਾੜੀ 700 ਰੁਪਈਆ ਸੀ। ਘਿਓ 500 ਨੂੰ ਕਿਲੋ ਆ, ਤੇ ਤਾਂ ਵੀ ਦਿਹਾੜੀ ਜੀ 700 ਹੀ ਹੈ। ਹਰ ਮੁਲਕ ਦੀ ਪੋਜੀਸ਼ਨ ਹੈ। ਲੋਕ ਤਕੜੇ ਹੁੰਦਾ, ਪਿਆ ਹੀ ਭੈਣ ਚੋਂ ਡਬਲਾਂ ਦਾ ਹੋਈ ਜਾਂਦਾ ਹੈ। ਗਰੀਬਾਂ ਦੇ ਘਰ ਆਟਾ ਨਹੀਂ ਲੱਭਦੇ। ਐਵੇਂ ਗੱਲ ਹੈ। ਹੁਕੂਮਤ ਪਿਛਲੀ ਵਾਲਾ ਅਗਲੀ ਨਾਲ ਰੌਲਾ ਪਾਈ ਜਾਂਦਾ, ਅਗਲੀ ਵਾਲਾ ਪਿਛਲੀ ਨਾਲ ਰੌਲਾ ਪਾਈ ਜਾਂਦਾ, ਆਪਸ ਵਿੱਚ ਰੌਲਾ ਪਾਈ ਜਾਂਦੇ ਨੇ, ਲੋਕਾਂ ਨੂੰ ਮਾਰੀ ਜਾ ਰਹੇ। ਮਾਰੀ ਅੱਲਾ ਹੀ ਆਫਰ। ਤੇ ਰੇੜੀ ਦਾ ਕੀ ਬਣਿਆ? ਤੂੰ ਕਿੰਨਵਾਂ ਦੀ ਰੇੜੀ ਲਾਉਂਦੇ ਰੇੜੀ? ਯਾਰ ਕਿੰਨੋਂ ਲਾਈਏ ਕੀ ਸਾਜੀ, ਕਿੰਨੋਂ ਦੋ ਪੂਰੇ ਪੱਲੇ ਜੋ ਬਚਣ ਦਾ ਚੱਕਰ ਹੈ। ਮੈਂ ਪੂਰੇ ਸ਼ਹਿਰ ਵਾਲਿਆਂ ਨਾਲ ਮੈਂ ਇੱਕ ਦਾਹ ਖਰਾਬ ਕਰ ਬੈਠਾ। ਲੋਕ ਕਿੰਨੋਂ ਵੀ ਚੁੱਕਦੇ ਨੇ, ਗਾਲਾਂ ਵੀ ਮੈਨੂੰ ਨਾਲ ਕੱਢਦੇ। ਜੇ ਮੰਗਣ ਵਾਲਿਆਂ ਨੂੰ ਦਿੰਦਾ, ਉਹ ਮੈਨੂੰ ਗਾਲਾਂ ਕੱਢਦੇ ਨੇ। ਕਿੱਧਰ ਨੂੰ ਚਲਾ ਜਾਵਾਂ ਦੱਸ? ਤੇ ਕਿੰਨੂਆਂ 'ਚ ਕੁਛ ਬਚਦਾ ਨਹੀਂ ਯਾਰ। 2 ਕਿਲੋ ਪੱਲੇ ਜੋ 2 ਪੱਲੇ ਜੋ 2 ਕਿਲੋ ਬਚਣ ਦਾ ਚੱਕਰ, ਇੱਕ ਪੱਲੇ ਜੋ 8 ਕਿਲੋ 9 ਕਿਲੋ। ਅੱਛਾ, ਫਿਰ ਕੋਈ ਹਿਸਾਬ ਨਹੀਂ। ਮੁਲਕ ਦਾ ਰੌਲਾ ਹੈ ਯਾਰ। ਗੱਲ ਤੇ ਇਹ ਹੈ ਵੀ ਮੁਲਕ ਤੇ ਪੁੱਛਣ ਵਾਲਾ ਕੋਈ ਨਹੀਂ ਹੈਗਾ। ਵੀ 110 ਰੁਪਏ ਸਿਗਟਾਂ ਦੀ ਡੱਬੀ ਦਾ ਰੇਟ ਹੈ, 150 ਦੀ ਜਾਂਦੇ ਨੇ। ਜ਼ਿਆਦਾ ਤੇ ਮਹਿੰਗਾਈ ਤੇ ਇਹਨਾਂ ਲੋਕਾਂ ਨੇ ਕੀਤੀ ਹੈ, ਪਿੱਛੋਂ ਤਾਂ ਕੱਖ ਵੀ ਨਹੀਂ ਹੋਇਆ। ਅਜੇ ਐਲਾਨ ਮਗਰ ਮੱਛਾਂ ਲੋਕਾਂ ਕੀਤੀ। ਅਜੇ ਤੇ ਐਲਾਨ ਹੋਣਾ ਤੇ ਫਿਰ ਮਹਿੰਗਾਈ ਹੋਣੀ। ਇਹਨਾਂ ਨੇ ਪਿੱਛੋਂ ਥੈਲੀ 500 ਆਉਂਦੀ ਏ, ਇੱਥੇ ਆਉਂਦੀ ਬਾਕੀ ਰਾਜ ਵੇਚ ਦਿੰਦੇ ਨੇ। 100 ਰੁਪਏ ਥੈਲੀ ਦੀ ਕਮਾਈ ਨਾਲ ਬਕਾਇਆ 30 ਥੈਲੀਆਂ ਗਰੀਬਾਂ ਨੂੰ ਦੇ ਦਿੰਦੇ ਨੇ। ਕੀ ਬਣੇਗਾ ਕੀ ਹੁਣ? ਮੈਨੂੰ ਬਣਨਾ ਇਹ ਕੁਝ ਆ ਬਾਊ ਜੀ। ਜੇ ਤਾਂ ਖੁਦਾ ਰਾਜ਼ੀ ਏ ਤੇ ਮੁਲਕ ਬਚੇਗਾ ਬਾਊ ਜੀ, ਨਹੀਂ ਤਾਂ ਛੋੜ ਫੇਰੇ ਲੋਕ ਹੁਣ ਮਰ ਜਾਣਗੇ, ਕੋਈ ਭੁੱਖ ਨਾਲ, ਕੋਈ ਦੁੱਖ ਨਾਲ। ਹੁਣ ਤੁਸੀਂ ਕੀ ਕਰੋਗੇ? ਅਸੀਂ ਤਾਂ ਸਿਰਫ ਖਜਲ ਹੋ ਰਹੇ ਹਾਂ ਤੇ ਲੋਕਾਂ ਨੂੰ ਕਰਨ ਦੇ ਚੱਕਰ 'ਚ ਹੋ ਗਏ। ਕਿੰਨੂ ਸ਼ਿੰਨੂ ਕੋਈ ਕਿੰਨੂ ਕਿੱਥੋਂ ਵਿਕਣੇ ਨੇ ਬੌਸ? ਕਿੰਨੋ ਕੰਨੋਂ ਨਹੀਂ ਲੱਭਦੇ। ਖਰਬੂਜ਼ਾ ਉਹ ਜੇ ਲਾ ਲਈਦੇ ਨੇ ਤੇ ਲੈਣ ਹੀ ਕੋਈ ਨਹੀਂ ਆਉਂਦਾ ਬਾਊ ਜੀ। 150 ਰੁਪਏ ਕਿਲੋ ਕਿੰਨੋ ਨੇ ਕੌਣ ਲਵੇ? ਮਾੜਾ ਬੰਦਾ ਕਿਲੋ। ਐਡੇ ਚੰਗੇ ਲੋਕਾਂ ਨੇ ਪੱਲੇ ਬੰਨੇ ਨੇ, 5 ਸਿਰ ਕਿੰਨੋ ਚੰਗੇ ਨੇ, 4 ਸਿਰ ਕਿਰੇ ਦੇ ਨੇ। ਉਹਦੀ ਕਿੱਧਰ ਲੈ ਜੀ? ਬੇਈਮਾਨੀ ਬਹੁਤ। ਹਰ ਬੰਦਾ ਹੀ ਦੇਣ ਵਾਲਾ ਕਹਿੰਦਾ ਸੁਣ ਲਾ, ਆੜਤੀਆਂ ਦੇ ਮਗਰ ਮੱਛਾਂ ਦਾ ਚੈਨ ਚੱਕਰ। ਜਿਹੜਾ ਵੇਚ ਰਿਹਾ ਉਹ ਕਹਿੰਦਾ ਮੇਰੇ ਫੜ ਤੇ ਕੋਈ ਸਮਾਨ ਦਾ ਟਰੱਕ 'ਚੋਂ ਨਾ ਬਚੇ। ਤੇ ਸ਼ਾਮੀ ਆ ਗਿਆ ਮੁੰਸ਼ੀ, ਉਹ ਕਹਿੰਦਾ ਸਾਡੇ ਰਜਿਸਟਰ ਤੇ ਬਗਾ ਜੀ ਕੋਈ ਪੈਸਾ ਨਾ ਬਚੇ। ਐਡਾ ਵੱਡਾ ਖਾਤਾ ਕਿਵੇਂ ਅਸੀਂ ਪੂਰਾ ਕਰੀਏ? ਉਹ ਕਹਿੰਦਾ ਚੁੱਕ ਕੇ ਲੈ ਜਾਓ, ਪਿਛਲਾ ਕਹਿੰਦਾ ਰਜਿਸਟਰ ਸਾਫ਼ ਕਰ ਦਿਓ। ਸਾਡੇ ਰੇੜੀ ਦੇ ਪੈਰ ਹਾਲਾਤ ਬੜਾ। ਕਿੰਨੋਂ ਗਰੀਬ ਕਿੱਥੋਂ ਖਾ ਲੈਣ? ਮੇਰਾ ਆਟਾ ਨਹੀਂ ਰਿਹਾ। ਹਾਂ ਜੀ ਬਿਲਕੁਲ ਸਹੀ ਗੱਲ। ਅੱਕ ਤਾਂ ਦੁਨੀਆ ਤੋਂ ਹੀ ਗਏ ਆ, ਬਾਕੀ ਅੱਕੇ ਕੁਛ ਅਸੀਂ ਆਪਣੇ ਵਸਬਾਂ ਤੋਂ ਵੀ। ਅਸੀਂ ਵੀ ਬੰਦੇ ਨਹੀਂ ਐਡੇ ਖਾਸ ਚੰਗੇ, ਗੱਲ ਨਹੀਂ ਤਾਂ ਹੋਈਦਾ। ਖੁਦਾ ਤੇ ਘੱਟ ਦੁੱਖ ਆ, ਇਹਨਾਂ ਬੰਦਿਆਂ ਤੇ ਮੈਨੂੰ ਜ਼ਿਆਦਾ ਦੁੱਖ ਆ। ਹਰ ਚੀਜ਼ ਆਮ ਆ, ਬਾਕੀ ਕਰੀ ਲੋਕ ਰੌਲੇ ਜੀ ਜਾਂਦੇ।